ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਅਕਾਲੀ ਦਲ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੋਂ। ਵਿਰਸਾ ਸਿੰਘ ਵਲਟੋਆ ਅਕਾਲੀ ਦਲ ਦੇ ਵਿੱਚ ਇੱਕ ਪ੍ਰਭਾਵੀ ਚਿਹਰਾ ਸਨ ਤੇ ਇਹ ਵੀ ਮੰਨਿਆ ਜਾਂਦਾ ਵੀ ਉਹਨਾਂ ਦੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਿਸੇ ਸਮੇਂ ਆਪਣੇ ਭਣਵਈਏ ਨੂੰ ਹੀ ਪਾਰਟੀ ਦੇ ਵਿੱਚੋਂ ਬਾਹਰ ਕੱਢਤਾ। ਜਥੇਦਾਰ ਸਾਹਿਬ ਨੂੰ ਕਹਿ ਕੇ ਆਏ ਸੀ ਮੈਂ ਖੰਡਾ ਖੜਕਾ ਦੂੰਗਾ, ਪਰ ਉਹਨਾਂ ਤੋਂ ਪਹਿਲਾਂ ਹੀ ਕਹਿੰਦੇ ਜਥੇਦਾਰ ਸਾਹਿਬ ਨੇ ਖੰਡਾ ਖੜਕਾਤਾ। ਬਿਲਕੁਲ ਜੀ, ਬਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਢਲੀ ਕਤਾਰ ਦੇ ਲੀਡਰਾਂ ਚੋਂ ਨੇ। ਮੁੱਖ ਬੁਲਾਰੇ ਵਜੋਂ ਵਿਚਰ ਰਹੇ ਸੀਗੇ। ਖਾਸ ਕਰਕੇ ਸੁਖਬੀਰ ਬਾਦਲ ਦੇ ਬਹੁਤ ਖਾਸਮ ਖਾਸ ਨੇ ਤੇ ਸੁਖਬੀਰ ਬਾਦਲ ਲਈ ਖੁੱਲ੍ਹ ਕੇ ਬੈਟਿੰਗ ਕਰਦੇ ਨਜ਼ਰ ਵੀ ਆਉਂਦੇ ਨੇ। ਔਰ ਉਸ ਸਾਰੇ ਹਵਾਲੇ ਨਾਲ ਉਹ ਪਿਛਲੇ ਦਿਨਾਂ 'ਚ ਉਹਨਾਂ ਦੇ ਬਿਆਨ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਸੀ, ਜਦੋਂ ਸਿੰਘ ਸਾਹਿਬਾਨ ਨੂੰ ਨਿਸ਼ਾਨੇ ਤੇ ਲੈ ਰਹੇ ਸੀ। ਜਦੋਂ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਜਥੇਦਾਰ ਤਾਂ ਇਹ ਜੀ ਦਬਾਅ ਹੇਠ ਨੇ, RSS ਦੇ, ਇਹ ਤਾਂ ਉਹਨਾਂ ਦੇ ਪ੍ਰੈਸ਼ਰ ਹੇਠ ਨੇ, ਜਾਣਬੁੱਝ ਕੇ ਮਾਮਲਾ ਲਟਕਾ ਰਹੇ ਨੇ। ਇਹ ਸਾਰੀ ਪ੍ਰਕਿਰਿਆ ਜਦੋਂ ਚੱਲੀ ਤਾਂ ਇਸ ਮਸਲੇ ਦੇ ਉੱਤੇ ਸਿੰਘ ਸਾਹਿਬਾਨ ਨੇ ਬਿਰਸਾ ਸਿੰਘ ਬਲਟੋਹਾ ਨੂੰ ਤਲਬ ਕਰ ਲਿਆ ਜੀ। ਤਲਬ ਕੀਤਾ ਕਿ 15 ਤਰੀਕ ਨੂੰ ਸਵੇਰੇ 9 ਵਜੇ ਆ ਜਾਓ ਜੀ, ਤੁਸੀਂ ਇਹ ਸਾਰੇ ਸਬੂਤ ਦੇ ਦਿਓ ਕਿ ਸਾਡੇ ਤੇ ਕਿਹੜਾ ਕਿਹੜਾ ਦਬਾਅ ਹੈ, ਕਿਵੇਂ ਦਬਾਅ ਹੈ, ਤੇ ਫਿਰ ਆਪਾਂ ਬਾਅਦ ਚ ਲੈਂਦੇ ਹਾਂ। ਜਦੋਂ ਇਸ ਪ੍ਰਕਿਰਿਆ ਲਈ ਸੱਦਾ ਆਇਆ ਤਾਂ ਉਸ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਨੇ ਇੱਕ ਨਵਾਂ ਖੁਲਾਸਾ ਕੀਤਾ ਕਿ ਮੈਂ ਤਾਂ ਜਥੇਦਾਰ ਸਾਹਿਬ ਨੂੰ ਘਰੇ ਮਿਲ ਕੇ ਆਇਆ। ਠੀਕ ਹੈ, ਮੈਂ ਤਾਂ ਉਹਨਾਂ ਦਾ ਹਾਲ ਚਾਲ ਪੁੱਛਣ ਗਿਆ ਸੀ, ਉੱਥੇ ਖੁਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਤੇ ਦਬਾਅ ਹੈ। ਹੁਣ ਬਿਰਸਾ ਸਿੰਘ ਬਲਟੋਹਾ ਇਸ ਪਹਿਲੂ ਤੇ ਆ ਗਏ ਕਿ ਬਿਲਕੁਲ ਜੀ, ਮੈਂ ਜਥੇਦਾਰ ਜੀ ਦਾ ਹਾਲ ਚਾਲ ਪੁੱਛਣ ਜਦੋਂ ਘਰੇ ਗਿਆ ਤੇ ਉੱਥੇ ਕਹਿੰਦੇ ਜੀ ਕਿ ਜਥੇਦਾਰ ਜੀ ਨੇ ਮੈਨੂੰ ਦੱਸਿਆ ਕਿ ਮੇਰੇ ਤੇ ਦਬਾਅ ਕਿਵੇਂ ਹੈ, ਕੀ ਹੈ, ਸਾਰਾ ਕੁਛ ਹੈ। ਇਸ ਲਈ ਕਹਿੰਦੇ ਮੈਂ ਤਾਂ ਉਸ ਹਵਾਲੇ ਨਾਲ ਗੱਲ ਕਰ ਰਿਹਾ। ਮਤਲਬ ਇੱਕ ਪਹਿਲੂ ਤਾਂ ਹੈਗਾ ਕਿ ਬਿਰਸਾ ਸਿੰਘ ਬਲਟੋਹਾ ਉਸ ਸਮੇਂ ਹਾਲ ਪੁੱਛਣ ਗਏ ਸੀ ਕਿ ਅਕਾਲੀ ਦਲ ਵਾਲਾ ਦਬਦਬਾ ਕਾਇਮ ਰਖਾਉਣ ਲਈ ਗਏ ਸੀ। ਕਿ ਬਿਰਸਾ ਸਿੰਘ ਬਲਟੋਹਾ ਇਹ ਕਹਿ ਰਹੇ ਨੇ ਕਿ ਪਹਿਲਾਂ ਸਾਡਾ ਦਬਾਅ ਸੀ, ਹੁਣ ਹੋਰ ਕਿਸੇ ਦਾ ਦਬਾਅ ਆ ਗਿਆ, ਕਿ ਉਹ ਇਸ ਗੱਲ ਦਾ ਹੀ ਇਹ ਹਵਾਲਾ। ਪਰ ਜਦੋਂ ਤਲਬ ਕੀਤਾ ਗਿਆ ਜੀ ਤੇ ਤਲਬ ਦੇ ਦੌਰਾਨ ਜਥੇਦਾਰ ਸਾਹਿਬ ਹੋਰਾਂ ਦੀ ਜਾਂ ਸਿੰਘ ਸਾਹਿਬਾਨਾਂ ਦੀ, ਖਾਸ ਕਰਕੇ ਵੈਸੇ ਤਾਂ 5 ਸਿੰਘ ਪੂਰੇ ਹੁੰਦੇ ਨੇ ਤਾਂ ਇਹ ਪ੍ਰਕਿਰਿਆ ਹੁੰਦੀ ਹੈ, ਹਾਂ, ਪਰ ਜੇਕਰ ਆਪਾਂ ਤਖਤਾਂ ਦੇ ਹਵਾਲੇ ਨਾਲ ਦੇਖੀਏ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਵੀ, ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ 3 ਜਥੇਦਾਰ ਤਾਂ ਸਿੱਧੇ ਮੌਜੂਦ ਸੀ। ਬਾਕੀ ਹੈੱਡ ਗ੍ਰੰਥੀ ਜਾਂ ਉੱਥੋਂ ਜਿਹੜੇ ਸਾਥੀ ਨਾਲ ਲੈ ਜਾਂਦੇ ਆ ਉਵੇਂ ਸੀਗਾ। ਸੋ ਤਿੰਨਾਂ ਦੇ ਵਿੱਚੋਂ ਜਦੋਂ ਪ੍ਰੈਸ ਕਾਨਫਰੰਸ ਹੋਈ ਜੀ ਤਦ ਇਸ ਵਾਰ ਸੱਚਮੁੱਚ ਇੰਝ ਲੱਗਿਆ ਕਿ ਜਥੇਦਾਰ ਸਾਹਿਬ ਬੋਲ ਰਹੇ ਆ ਤੇ ਆਮ ਸਿੱਖ ਸੰਗਤ ਦੇ ਵਿੱਚ ਇਸ ਗੱਲ ਨੂੰ ਚੰਗਾ ਹੁੰਗਾਰਾ ਮਿਲਿਆ ਕਿ ਬਿਲਕੁਲ ਇਹ ਹੋਣਾ ਚਾਹੀਦਾ ਸੀ ਏਦਾਂ, ਕਿ ਜਥੇਦਾਰ ਸਾਹਿਬ ਨੇ ਇਸ ਵਾਰ ਸੱਚਮੁੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਹਵਾਲੇ ਨਾਲ ਫੈਸਲਾ ਲਿਆ। ਪ੍ਰਵੀਨ ਜੀ, ਇਹ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਬਿਰਸਾ ਸਿੰਘ ਬਲਟੋਹਾ ਨੇ, ਜਿਸ ਤਰ੍ਹਾਂ ਦੀ ਉਂਗਲ ਚੁੱਕੀ ਸੀ, ਉਹ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਨੂੰ ਪੰਥ ਚੋਂ ਛੇਕਣ ਦੀ ਤਿਆਰੀ ਹੋ ਗਈ ਸੀ। ਪਰ ਉਹਨਾਂ ਨੇ ਸਪਸ਼ਟੀਕਰਨ ਦੇਣ ਦੇ ਨਾਲ ਮਾਫੀ ਵੀ ਮੰਗੀ ਤੇ ਮਾਫੀ ਮੰਗਣ ਤੋਂ ਬਾਅਦ ਜਥੇਦਾਰ ਸਾਹਿਬ ਕਹਿੰਦੇ ਜਦੋਂ ਬੰਦੇ ਨੇ ਮਾਫੀ ਮੰਗ ਲਈ ਫਿਰ ਇਹ ਹੁੰਦਾ ਕਿ ਫਿਰ ਸਖਤ ਸਜ਼ਾ ਨਹੀਂ ਹੁੰਦੀ ਜੀ। ਇਸ ਲਈ ਉਸ ਰਾਜਨੀਤਿਕ ਲੀਡਰ ਦੇ ਉੱਤੇ ਫਿਰ ਰਾਜਨੀਤਿਕ ਕਾਰਵਾਈ ਹੋਈ ਹੈ ਕਿ ਇਹਨੂੰ ਅਕਾਲੀ ਦਲ ਚੋਂ ਬਾਹਰ ਕਰ ਦਿੱਤਾ ਜਾਵੇ ਔਰ 10 ਸਾਲ ਇਸ ਨੂੰ ਵਾਪਸ ਨਾ ਲਿਆ ਜਾਵੇ। ਠੀਕ ਹੈ, ਬਕਾਇਦਾ ਤੌਰ ਤੇ 24 ਘੰਟਿਆਂ ਦੇ ਅੰਦਰ ਅੰਦਰ ਮੈਂ ਬਲਵਿੰਦਰ ਸਿੰਘ ਭੁੰਦੜ ਨੂੰ ਹਦਾਇਤ ਕੀਤੀ, ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਕਿ ਤੁਹਾਨੂੰ ਹਦਾਇਤ ਕੀਤੀ ਜਾਂਦੀ ਆ ਕਿ 24 ਘੰਟਿਆਂ ਦੇ ਅੰਦਰ ਅੰਦਰ ਅਕਾਲੀ ਦਲ ਚੋਂ ਇਹਨਾਂ ਨੂੰ ਬਾਹਰ ਕਰੋ। ਤੇ ਚਲੋ ਇਹ ਤੋਂ ਪਹਿਲਾਂ ਕਿ ਭੁੰਦੜ ਹੋਰੀ ਕੋਈ ਫੈਸਲਾ ਲੈਂਦੇ
24 ਘੰਟੇ ਦੇ ਦਰਮਿਆਨ ਉਹ ਤੋਂ ਪਹਿਲਾਂ ਖੁਦ ਵਿਰਸਾ ਸਿੰਘ ਵਲਟੋਹਾ ਸਾਹਮਣੇ ਆ ਗਏ ਜੀ ਕਿ ਮੈਂ ਪਾਰਟੀ ਦੇ ਸਾਰੇ ਅਹੁਦੇ ਛੱਡਦਾ। ਠੀਕ ਹੈ ਪ੍ਰਵੀਨ ਜੀ, ਜਥੇਦਾਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨਾ ਮੇਰੀ ਖਬਰ ਪੁੱਛਣ ਆਏ ਸੀ, ਨਾ ਮੇਰੇ ਦਬਾਅ ਵਾਲਾ ਹਵਾਲਾ ਜਾਣਨ ਆਏ ਸੀ, ਉਹ ਤਾਂ ਮੈਨੂੰ ਧਮਕਾਉਣ ਆਏ ਸੀ ਜੀ। ਉਹ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸੁਖਬੀਰ ਬਾਦਲ ਵਾਲੇ ਮਸਲੇ ਦਾ ਛੇਤੀ ਫੈਸਲਾ ਨਹੀਂ ਕਰਦੇ, ਉਹਨਾਂ ਤਾਂ ਕੁੜੀ ਦਾ ਵਿਆਹ ਤੇ ਇਸ ਲਈ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਵੀ ਜੇ ਸਹੀ ਢੰਗ ਨਾਲ ਫੈਸਲਾ ਨਾ ਹੋਇਆ ਕੋਈ ਬੋਲੇ ਨਾ ਬੋਲੇ, ਮੈਂ ਖੰਡਾ ਜ਼ਰੂਰ ਖੜਕਾਊਂਗਾ। ਕਹਿੰਦੇ ਇੰਜ ਮੈਨੂੰ ਧਮਕਾਉਣ ਦੀ ਕੋਸ਼ਿਸ਼ ਹੋਈ ਜੀ। ਤੇ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਮੇਰੇ ਜਵਾਕ ਵਿਦੇਸ਼ਾਂ 'ਚ ਹੁਣ ਉਹਨਾਂ ਦਾ ਵੀ ਪੈੜ ਨੱਪੀ ਜਾ ਰਹੀ ਆ, ਉਹਨਾਂ ਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਤਰ੍ਹਾਂ ਮੈਨੂੰ ਡਰਾਉਣ ਦੀ ਕੋਸ਼ਿਸ਼ ਵੀ ਹੋ ਰਹੀ ਆ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੇ ਉੱਤੇ ਚੁੱਕੇ ਸਵਾਲਾਂ ਦੇ ਜਵਾਬ ਦਿੱਤੇ ਠੋਕ ਕੇ। ਸੋ ਪਰ ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਵਿਰਸਾ ਸਿੰਘ ਵਲਟੋਹਾ ਤੇ ਕਾਰਵਾਈ ਹੋ ਗਈ ਤੇ ਵਿਰਸਾ ਸਿੰਘ ਵਲਟੋਹਾ ਨੇ ਉਸ ਕਾਰਵਾਈ ਨੂੰ ਮਨਜ਼ੂਰ ਕਰਦਿਆਂ ਬਾਹਰ ਆ ਕੇ ਸੋਸ਼ਲ ਮੀਡੀਆ ਦੇ ਵੱਲ ਨਾਲ ਕਿਹਾ ਕਿ ਮੈਂ ਸਾਰੇ ਉਹਦੇ ਛੱਡਦਾ, ਤਦ ਉਹ ਤੋਂ ਬਾਅਦ ਲੱਗਿਆ ਕਿ ਇੱਕ ਵਾਰ ਫਿਰ ਸਾਰਾ ਕੁਝ ਸਮਤਲ ਹੋ ਜਾਏਗਾ। ਪਰ ਉਹ ਸੋਸ਼ਲ ਮੀਡੀਆ ਦੇ ਉੱਤੇ ਗੌਰ ਕਰੋ, ਵਿਰਸਾ ਸਿੰਘ ਵਲਟੋਹਾ ਨੇ ਇਸ ਫੈਸਲੇ ਨੂੰ ਮਨਜ਼ੂਰ ਹੀ ਨਹੀਂ ਕੀਤਾ, ਜਥੇਦਾਰਾਂ ਨੂੰ ਮੁੜ ਚੈਲੰਜ ਵੀ ਕੀਤਾ। ਮਤਲਬ ਟਲੇ ਨਹੀਂ ਅਜੇ, ਉਹ ਅਜੇ ਉਹਨਾਂ ਦੇ ਵਿੱਚ ਮਤਲਬ ਕਿ ਜਦੋਂ ਕਿ ਉਹ ਆਪਣੇ ਆਪ ਨੂੰ ਬਾਕੀਆਂ ਨਾਲੋਂ ਹਟ ਕੇ ਵੱਧ ਪੰਥਕ ਮਰਿਆਦਾ ਦੇ ਜਾਣੂ ਸਮਝਦੇ ਨੇ, ਪਰ ਉਹਨਾਂ ਦੀ ਸ਼ੈਲੀ ਤੇ ਉਹਨਾਂ ਦੀ ਬੋਲੀ ਨੇ ਇੱਕ ਵਾਰ ਫਿਰ ਸਵਾਲ ਖੜਾ ਕੀਤਾ ਜਦੋਂ ਉਹਨਾਂ ਨੇ ਕਿਹਾ ਵੀ ਮੇਰੀ ਸਪਸ਼ਟੀਕਰਨ ਦੇ ਸਮੇਂ ਤਾਂ ਮੇਰੀ ਵੀਡੀਓਗ੍ਰਾਫੀ ਹੋਈ ਆ, ਹੈ ਨਾ, ਤੇ ਇਸ ਲਈ ਉਹ ਵੀਡੀਓਗ੍ਰਾਫੀ ਜਨਤਕ ਕਰ ਦਿਓ। ਜੀ ਜੀ। ਤੇ ਜਿਹੜੀ ਕਹਿੰਦੇ ਜੀ ਰਿਕਾਰਡਿੰਗ ਉਹ ਤਾਂ ਉਹੀ ਦੱਬੀ ਗਈ ਸੀ ਮੇਰੇ ਤੋਂ। ਕਮਾਲ ਹੈ ਕਿ ਜਦੋਂ ਉਹਨਾਂ ਦੇ ਘਰੇ ਗਿਆ ਕਹਿੰਦਾ ਹਾਲ ਚਾਲ ਪੁੱਛਣ, ਉਹੀ ਰਿਕਾਰਡਿੰਗ ਸਾਰੇ ਦਿਨ ਦੀ ਉਹ ਦੱਬੀ ਸੀ, ਉਹ ਦੱਬੀ ਕਿ ਉਹ ਸਾਫ਼ ਸੁਣਦੀ ਨਹੀਂ ਜੀ, ਪਰ ਕਹਿੰਦੇ ਕਿ ਆਪ ਦੱਸ ਦੇਣ ਜਥੇਦਾਰ ਫਿਰ ਕੀ ਹੈ। ਮਤਲਬ ਇੱਕ ਤਰ੍ਹਾਂ ਨਾਲ ਤੁਸੀਂ ਫੇਰ ਉਸ ਪ੍ਰਕਿਰਿਆ ਤੋਂ ਪਿੱਛੇ ਨਹੀਂ ਹਟੇ ਜਿਸ ਪ੍ਰਕਿਰਿਆ ਕਾਰਨ ਤੁਹਾਨੂੰ ਸਜ਼ਾ ਲੱਗੀ ਹੈ। ਜੀ ਜੀ ਜੀ। ਪਰ ਇਸ ਫੈਸਲੇ ਨੇ ਇਹ ਆਸ ਜ਼ਰੂਰ ਜਗਾਤੀ ਕਿ ਜਥੇਦਾਰ ਸਾਹਿਬ ਹੁਣ ਸੱਚਮੁੱਚ ਦਬਾਅ ਤਾਂ ਨਹੀਂ ਹੈਗੇ ਕਿਸੇ 'ਚ, ਖਾਸ ਕਰਕੇ ਸੁਖਬੀਰ ਬਾਦਲ ਵਾਲੇ ਮਾਮਲੇ 'ਚ ਜੀ। ਤੇ ਇਸ ਲਈ ਵਿਰਸਾ ਸਿੰਘ ਵਲਟੋਹਾ ਤੇ ਕਾਰਵਾਈ ਹੋ ਗਈ, ਹੁਣ ਵਾਰੀ ਸੁਖਬੀਰ ਬਾਦਲ ਦੀ ਹੈ। ਤੇ ਸੁਖਬੀਰ ਬਾਦਲ ਤੇ ਕੀ ਇਹ ਟ੍ਰੇਲਰ ਹੈ ਪੂਰੀ ਫਿਲਮ ਤੋਂ ਪਹਿਲਾਂ ਕਿ ਜੇ ਇਹਨੂੰ ਪਾਰਟੀ ਚੋਂ ਬਾਹਰ ਕਰਨ ਦਾ ਫੈਸਲਾ ਕਿ ਅਜਿਹਾ ਫੈਸਲਾ ਸੁਖਬੀਰ ਬਾਦਲ ਲਈ ਆ ਸਕਦਾ। ਆਪਾਂ ਇੱਕ ਵਾਰ ਪੂਰੀ ਜਥੇਦਾਰ ਫੂਲਾ ਸਿੰਘ ਦੇ ਹਵਾਲੇ ਨਾਲ ਪੂਰੀ ਵਿਸਤਾਰ ਗੱਲ ਕਰ ਚੁੱਕੇ ਹਾਂ ਤੇ ਆਪਾਂ ਉਸੇ ਦਿਨ ਗੱਲ ਕਰ ਚੁੱਕੇ ਕਿ ਉਸ ਤਰ੍ਹਾਂ ਦੇ ਰੂਪ ਦੇ ਵਿੱਚ ਜਥੇਦਾਰ ਸਾਹਿਬ ਭੂਮਿਕਾ ਨਿਭਾ ਸਕਦੇ ਨੇ। ਸੋ ਕੱਲ ਵਾਲੇ ਫੈਸਲੇ ਤੋਂ ਇਹ ਤਾਂ ਲੱਗਿਆ ਕਿ ਹੋਰ ਕਿਸੇ ਦਾ ਦਬਾਅ ਹੈ ਜਾਂ ਨਹੀਂ ਹੈ, ਇਹ ਤਾਂ ਨਹੀਂ ਅਸੀਂ ਕੁਝ ਕਹਿਣ ਦਾ ਹੱਕ ਰੱਖਦੇ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਧਿਰ ਇਹ ਮੰਨਦੀ ਸੀ ਕਿ ਸਾਡਾ ਦਬਾਅ ਹੈਗਾ, ਹੁਣ ਉਹਨਾਂ ਦਾ ਦਬਾਅ ਤਾਂ ਨਹੀਂ ਹੈਗਾ। ਸੋ ਇਸ ਲਈ ਕਾਫੀ ਕੁਝ ਸਾਫ਼ ਹੋਇਆ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਸਾਫ਼ ਹੋ ਜਾਏਗਾ ਕਿ ਕਦੋਂ ਤੱਕ ਇਸ ਪ੍ਰਕਿਰਿਆ ਅੱਗੇ ਜਾਂਦੀ ਹੈ। ਪਰ ਆਪਾਂ ਵਾਰ-ਵਾਰ ਗੱਲ ਕਰਦੇ ਰਹੇ ਹਾਂ ਕਿ ਅਜੇ ਜਥੇਦਾਰ ਸਾਹਿਬਾਨਾਂ ਦੇ ਲਈ ਪ੍ਰੀਖਿਆ ਦੀ ਘੜੀ ਉਹ ਪਈ ਹੈ ਕਿ ਜਿਹੜੇ ਉਹ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਵਾਲਾ ਪਹਿਲੂ ਹੈ ਔਰ ਉਹਨਾਂ ਜਥੇਦਾਰਾਂ ਨੂੰ ਘਰੇ ਬੁਲਾਉਣ ਵਾਲਾ ਪਹਿਲੂ ਹੈ, ਉਹਨਾਂ ਤੋਂ ਅਜੇ ਸਪਸ਼ਟੀਕਰਨ ਨਹੀਂ ਲਿਆ, ਉਹਨਾਂ ਨੂੰ ਅਜੇ ਪੁੱਛਣਾ ਬਾਕੀ ਹੈ। ਤੇ ਇਹ ਸਭ ਦੇ ਦੌਰਾਨ ਪਤਾ ਲੱਗਿਆ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਸਮੂਹ ਸਿੱਖ ਸੰਪਰਦਾਵਾਂ, ਸਮੂਹ ਸਿੱਖ ਜਥੇਬੰਦੀਆਂ, ਸਮੂਹ ਸਿੱਖ ਵਿਦਵਾਨਾਂ, ਉਹਨਾਂ ਸਾਰਿਆਂ ਦੀ ਇੱਕ ਸਾਂਝੀ ਇਕੱਤਰਤਾ ਕਰਕੇ ਉਹ ਸਭ ਦੀ ਰਾਏ ਲੈਣ ਤੋਂ ਬਾਅਦ ਇਸ ਮਸਲੇ ਤੇ ਅੱਗੇ ਵਧਾਂਗੇ, ਕਿਉਂਕਿ ਬਹੁਤ ਗੰਭੀਰ ਪਹਿਲੂ ਹੈ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੰਥਕ ਧਿਰ ਦੀ ਰਾਜਨੀਤਿਕ ਨੁਮਾਇੰਦਗੀ ਕਰਨ ਵਾਲੀ ਧਿਰ ਸੀ, ਪਰ ਉਹ ਜਿਸ ਸਥਿਤੀ 'ਚ ਖੜੀ ਹੈ ਉਸ ਸਥਿਤੀ ਨੂੰ ਧਿਆਨ 'ਚ ਰੱਖਣ ਜਥੇਦਾਰ ਸਾਹਿਬ ਪੂਰੇ ਇੱਕ ਸੁਰਤਾ ਦੇ ਵਿੱਚ ਫੈਸਲਾ ਲੈਣਾ ਚਾਹੁੰਦੇ ਆ ਤਾਂ ਕਿ ਉਹ ਸਾਰੀ ਸੰਗਤ ਦੇ ਵਿੱਚੋਂ ਨਿਕਲਿਆ ਫੈਸਲਾ ਹੋਵੇ। ਸੋ ਇਸ ਲਈ ਜੇਕਰ ਆਉਂਦੇ ਦਿਨਾਂ 'ਚ ਉਹ ਇਕੱਤਰਤਾ ਕਰਦੇ ਆ, ਹਨਾ, ਤਾਂ ਇਹ ਪਹਿਲਾਂ ਵੀ ਏਦਾਂ ਦੇ ਉਦਾਹਰਨਾਂ ਪਈਆਂ ਨੇ ਅਕਾਲ ਤਖਤ ਸਾਹਿਬ ਦੇ ਜਾਂ ਪੰਜ ਸਿੰਘ ਸੇਵਾਨਾਂ ਦੇ ਹਵਾਲੇ ਨਾਲ। ਉਸ ਲਈ ਉਸ ਧਾਰਨਾ ਤੇ ਜੇ ਚੱਲਦੇ ਆ ਤਾਂ ਇੱਕ ਚੰਗੀ ਪਹਿਲ ਕਦਮੀ ਹੋਏਗੀ ਔਰ ਫਿਰ ਉਹ ਮੈਨੂੰ ਲੱਗਦਾ ਸਮੁੱਚੀ ਸਿੱਖ ਭਾਈਚਾਰੇ ਨੂੰ, ਸਿੱਖ ਜਮਾਤ ਨੂੰ, ਪੰਥਕ ਧਿਰਾਂ ਨੂੰ ਉਹ ਫੈਸਲਾ ਪ੍ਰਵਾਨ ਹੋਏਗਾ। ਪਰ ਇਹ ਤੈਅ ਹੈ ਕਿ ਸੁਖਬੀਰ ਬਾਦਲ ਦਾ ਰਾਹ ਹੁਣ ਸੁਖਾਲਾ ਨਹੀਂ ਹੈ। ਜੀ। ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਨੀਤੀ ਬਾਰੇ ਗੱਲ ਕਰੀਏ, ਆਮ ਆਦਮੀ ਪਾਰਟੀ ਦਾ ਕਹਿੰਦੇ ਨਵਾਂ ਪ੍ਰਧਾਨ ਹਿੰਦੂ ਚਿਹਰਾ ਹੋਊਗਾ। ਉਧਰ ਬੀਜੇਪੀ ਜਿਹੜੀ ਹਿੰਦੂਤਵ ਦੀ ਰਾਜਨੀਤੀ ਕਰਦੀ ਹੈ ਉਹ ਕਹਿੰਦੇ ਸਾਨੂੰ ਸਿੱਖ ਚਿਹਰੇ ਦੀ ਤਲਾਸ਼ ਹੈ ਪੰਜਾਬ ਦੇ ਵਿੱਚ। ਪ੍ਰਵੀਨ ਜੀ, ਹਰਿਆਣੇ ਦੇ ਵਿੱਚ ਭਾਜਪਾ ਨੇ ਜਿਹੜਾ ਪੱਤਾ ਖੇਡਿਆ, ਹਾਂਜੀ, ਉਸ ਪੱਤੇ ਦੀ ਚਰਚਾ ਕਿ ਉਸੇ ਪੱਤੇ ਦੇ ਸਾਰੇ ਪੰਜਾਬ 'ਚ ਵੀ ਉਹ ਦਾ ਖੇਡ ਸਕਦੇ ਆ। ਠੀਕ ਹੈ ਜੀ। ਪਰ ਉਹਦੇ ਨਾਲੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ 'ਚ ਉਹਦਾ ਖੇਡ ਰਹੀ ਹੈ।
ਹਰਿਆਣੇ ਦੇ ਵਿੱਚ ਭਾਜਪਾ ਨੇ ਜਾਟ ਰਾਜਨੀਤੀ ਨੂੰ ਕਿਨਾਰੇ ਲਾਇਆ। ਠੀਕ ਹੈ। ਤੇ ਉਹਨਾਂ ਨੇ ਬਾਕੀ ਸਾਰੀਆਂ ਧਿਰਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਹੁਣ ਤੱਕ ਜਾਟ ਦਾ ਦਬਦਬਾ ਚੱਲਿਆ ਆਉਂਦਾ ਜੀ, ਤੁਹਾਡੇ ਤਾਂ ਤੁਹਾਡੇ ਹੱਕ ਮਾਰੇ ਜਾਂਦੇ ਜੀ, ਅਸੀਂ ਤੁਹਾਡੀ ਪਹਿਰੇਦਾਰੀ ਕਰਾਂਗੇ, ਸਾਡੇ ਨਾਲ ਆ ਜਾਓ। ਠੀਕ ਹੈ। ਤੇ ਇਸ ਤਰ੍ਹਾਂ ਦੀ ਰਾਜਨੀਤੀ ਬਾਰੇ ਚਰਚੇ ਪੰਜਾਬ 'ਚ ਵੀ ਹੈ ਕਿ ਭਾਜਪਾ ਇਸ ਤਰ੍ਹਾਂ ਦਾ ਦਾਅ ਪੰਜਾਬ 'ਚ ਵੀ ਖੇਡਣ ਨੂੰ ਫਿਰਦੀ ਹੈ ਕਿ ਪੰਜਾਬ 'ਚ 32-33% ਹਿੰਦੂ ਭਾਈਚਾਰਾ ਹੈ, 32-33% SC-BC ਭਾਈਚਾਰਾ ਹੈ, ਤੇ SC-BC ਭਾਈਚਾਰੇ 'ਚ ਜੇ 12-15% ਤੁਸੀਂ ਹਿੰਦੂ ਮਿੱਥ ਨੂੰ ਮੰਨਣ ਵਾਲੇ, ਹਿੰਦੂ ਧਰਮ ਨੂੰ ਮੰਨਣ ਵਾਲੇ SC-BC ਭਾਈਚਾਰੇ ਨੂੰ ਕੱਢ ਲਓ ਤਾਂ ਹਿੰਦੂਆਂ ਦੀ ਗਿਣਤੀ ਜੀ ਪੰਜਾਬ ਦੇ ਵਿੱਚ 45% ਦੇ ਗੇੜ 'ਚ ਚਲੀ ਜਾਂਦੀ ਆ। ਸੋ ਇਸ ਲਈ ਭਾਜਪਾ ਉਹਦੇ ਉੱਤੇ ਵੀ ਖੇਡਣਾ ਚਾਹੁੰਦੀ ਕਿ ਕੀ ਪੰਜਾਬ 'ਚ ਵੀ ਅਸੀਂ ਕਰ ਸਕਦੇ ਹਾਂ ਕਿ ਜੱਟ ਰਾਜਨੀਤੀ ਨੂੰ ਇੱਕ ਪਾਸੇ ਕਰ ਦਈਏ, ਪਰ ਜੱਟ ਚਿਹਰਿਆਂ ਨੂੰ, ਸਿੱਖ ਚਿਹਰਿਆਂ ਨੂੰ ਉਹਦੀ ਭਾਲ ਵੀ ਬਰਾਬਰ ਜਾਰੀ ਹੈ। ਇਹ ਸਭ ਦੇ ਦਰਮਿਆਨ ਇਸੇ ਰਾਜਨੀਤੀ ਦੇ ਉੱਤੇ ਅਰਵਿੰਦ ਕੇਜਰੀਵਾਲ ਆ ਰਹੇ ਨੇ ਜਾਂ ਸਿਰਫ ਉਹਨਾਂ ਦਾ ਟਾਰਗੇਟ ਭਗਵੰਤ ਮਾਨ ਹੈ। ਠੀਕ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਭਗਵੰਤ ਮਾਨ ਉਹਨਾਂ ਦੀ ਪਹਿਲੀ ਪਸੰਦ ਨਹੀਂ ਹੈਗੇ, ਔਰ ਲਗਾਤਾਰ ਜਿਸ ਦਿਨ ਦੀ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਨੇ ਪੰਜਾਬ 'ਚ ਤਬਦੀਲੀਆਂ ਦਾ ਹੜ ਆਇਆ ਪਿਆ। ਉਹ ਤਬਦੀਲੀਆਂ ਚਾਹੇ OSD ਪੱਧਰ ਤੇ ਹੋਣ, ਉਹ ਤਬਦੀਲੀਆਂ ਚਾਹੇ ਕੈਬਨਿਟ ਪੱਧਰ ਤੇ ਹੋਣ, ਉਹ ਚਾਹੇ ਚੀਫ ਸੈਕਟਰੀ ਪੱਧਰ ਤੇ ਹੋਣ, ਉਹ ਚਾਹੇ ਅਫਸਰਸ਼ਾਹੀਆਂ ਦੇ ਪੱਧਰ ਤੇ ਹੋਵੇ, ਤੇ ਹੁਣ ਚਾਹੇ ਉਹ ਪੁਲਿਸ ਤੰਤਰ ਦੇ ਵੀ ਤਬਦੀਲੀਆਂ ਦੀ ਗੱਲ ਹੋਵੇ, ਪਰ ਸਾਰਾ ਕੁਛ ਇਹ ਲੱਗ ਰਿਹਾ ਸੀ ਕਿ ਲੈ ਵੀ ਇਹਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਵੀ ਅੱਜ ਬਦਲਿਆ, ਕੱਲ ਬਦਲਿਆ, ਅੱਜ ਬਦਲਿਆ, ਕੱਲ ਬਦਲਿਆ, ਪਰ ਪਾਰਟੀ ਪ੍ਰਧਾਨ ਤੇ ਕਿਸੇ ਦੀ ਨਜ਼ਰ ਹੀ ਨਹੀਂ ਗਈ ਕਿ ਇਹ ਵੀ ਬਦਲਿਆ ਜਾ ਸਕਦਾ। ਬਿਲਕੁਲ। ਪੰਜਾਬ 'ਚ ਆਮ ਆਦਮੀ ਪਾਰਟੀ ਦਾ ਮੁਖੀ ਵੀ ਭਗਵੰਤ ਮਾਨ ਹੈ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਖੀ ਵੀ ਭਗਵੰਤ ਮਾਨ ਹੈ। ਜੀ। ਸੋ ਅਗਲੇ ਕਹਿੰਦੇ ਐਂ ਨਹੀਂ ਤਾਂ ਐਂ ਚੱਲਦੇ ਆ, ਤੇ ਕਹਿੰਦੇ ਆਮ ਆਦਮੀ ਪਾਰਟੀ ਨੇ ਤੈਅ ਕਰ ਲਿਆ ਕਿ ਅਸੀਂ ਆਪਣਾ ਪਾਰਟੀ ਦਾ ਪ੍ਰਧਾਨ ਬਦਲਣਾ ਤੇ ਹਿੰਦੂ ਚਿਹਰਾ ਲਾਉਣਾ। ਵੈਸੇ ਇਹ ਵੀ ਕਹਿ ਕੇ ਆਏ ਸੀ ਕਿ ਅਸੀਂ SC-BC ਭਾਈਚਾਰੇ ਦੇ ਵਿੱਚੋਂ ਉਪ ਮੁੱਖ ਮੰਤਰੀ ਵੀ ਬਣਾਵਾਂਗੇ। ਕਿਹਾ ਸੀਗਾ, ਬਿਲਕੁਲ। ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ ਤੇ ਹਰਪਾਲ ਚੀਮਾ ਹੋਰਾਂ ਨੂੰ ਬੜੀ ਆਸ ਸੀ ਕਿ ਜੇ ਮੁੱਖ ਮੰਤਰੀ ਦਾ ਉਪ ਮੁੱਖ ਮੰਤਰੀ ਤਾਂ ਮੈਂ ਬਣੇ ਜਾਊਂਗਾ ਤਬਦੀਲੀਆਂ ਦੇ ਵਿਚਾਲੇ, ਪਰ ਉਹਨਾਂ ਤੋਂ ਤਾਂ ਖਜ਼ਾਨੇ ਦੀਆਂ ਚਾਬੀਆਂ ਵੀ ਲੈ ਲਈਆਂ ਇੱਕ ਤਰ੍ਹਾਂ ਨਾਲ। ਉਹ ਜਿਹੜਾ ਉਹਨਾਂ ਦਾ ਸੈਕਟਰੀ ਲਾਤਾ, ਇੱਕ ਹੈਨਾ ਵਿੱਤ ਸਕੱਤਰ ਲਾਤਾ ਉਹਨਾਂ ਨਾਲ ਸਲਾਹ ਕਰ ਜੇ ਉਹ, ਤੇ ਉਹ ਸਾਰੀ ਪ੍ਰਕਿਰਿਆ ਦੇ ਨਾਲ ਇੱਕ ਤਰ੍ਹਾਂ ਦਾ ਖਜ਼ਾਨੇ ਦੀਆਂ ਚਾਬੀਆਂ ਵੀ ਦਿੱਲੀ ਨੇ ਆਪਣੇ ਕੰਟਰੋਲ 'ਚ ਕਰ ਲਈਆਂ ਤੇ ਮੁੱਖ ਮੰਤਰੀ ਦੇ ਹਰੇ ਪੈਨ ਨੂੰ ਕੰਟਰੋਲ ਕਰਨੀ ਹੈ। ਪਹਿਲਾਂ ਹੀ ਆਪਾਂ ਗੱਲਾਂ ਕਰਦੇ ਰਹੇ ਹੈਨਾ, ਤੇ ਆਪਾਂ ਕੱਲ ਉਹ ਵੀ ਗੱਲ ਕੀਤੀ ਹੈ ਕਿ ਵਿਵੇਕ ਕੁਮਾਰ ਨੂੰ ਵੀ ਲਿਆਉਣ ਦੀ ਤਿਆਰੀ ਆ। ਉਹ ਦੂਸਰੇ ਵਿਵੇਕ ਕੁਮਾਰ ਦੀ ਤਾਂ ਕਾਰਵਾਈ ਹੋ ਗਈ ਅਸਲ ਦੇ ਵਿੱਚ, ਉਹ ਤਾਂ ਰਸਮੀ ਤੌਰ ਤੇ ਉਹਦਾ ਸੰਭਾਲਣਾ, ਬਾਕੀ ਦਾ ਕੰਮ ਸਾਂਭ ਲਿਆ ਉਹਨੇ, ਤਾਂ ਕੈਬਨਿਟ 'ਚ ਮੋਹਰ ਵੀ ਲੱਗ ਲਈ ਹੈਨਾ। ਉਹ ਇਸ ਲਈ ਇਹ ਸਾਰੀ ਪ੍ਰਕਿਰਿਆ ਨੇ ਵੀ ਸਵਾਲ ਖੜਾ ਕੀਤਾ ਸੀ, ਪਰ ਆਮ ਆਦਮੀ ਪਾਰਟੀ ਹੁਣ ਇਸ ਨੀਤੀ ਤੇ ਆਈ ਹੈ ਕਿ ਅਸੀਂ ਜੇ ਮੁੱਖ ਮੰਤਰੀ ਮਤਲਬ ਉਵੇਂ ਰੱਖਦੇ ਜਿਵੇਂ ਕਾਂਗਰਸ ਇਹ ਦਾ ਭੇਜੇ ਬਹੁਤ ਕਰਦੀ ਰਹੀ ਆ ਹੈਨਾ, ਕਿ ਜੀ ਇੱਕ ਜਣਾ ਜੇ ਮੁੱਖ ਮੰਤਰੀ ਸਿੱਖ ਜੱਟ ਸਿੱਖ ਚਿਹਰਾ ਤਾਂ ਹਿੰਦੂ ਚਿਹਰੇ 'ਚੋਂ ਬਣਾ ਦਿਓ ਜੀ ਪ੍ਰਧਾਨ ਹੈਨਾ, ਸੀਨੀਅਰ ਵਾਈਸ ਪ੍ਰਧਾਨ ਇਹਨੂੰ ਬਣਾ ਦਿਓ ਜੀ। ਇੱਥੋਂ ਤੱਕ ਕਿ ਉਹ ਤਾਂ DGP ਤੇ ਚੀਫ ਸੈਕਟਰੀਆਂ 'ਚ ਵੀ ਇਹ ਤਾਲਮੇਲ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਨੇ ਹੈਨਾ। ਇਹ ਪ੍ਰਕਿਰਿਆ ਹੁੰਦੀ ਰਹੀ ਆ, ਪਰ ਹੁਣ ਅਮਨ ਅਰੋੜੇ ਤੇ ਉੱਤੇ ਸਹਿਮਤੀ ਦਾ ਮਸਲਾ ਕੀ ਸਿਰਫ ਹਿੰਦੂ ਵੋਟ ਦੀ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ, ਜਾਂ ਭਗਵੰਤ ਮਾਨ ਦੇ ਪਰ ਕੁਤਰਨ ਦੀ ਉਹ ਕਵਾਇਦ ਹੈ। ਸੋ ਕੁਛ ਵੀ ਹੋਵੇ, ਅੱਜ ਦੀ ਤਰੀਕ ਦੇ ਵਿੱਚ ਜਦੋਂ ਇਸ ਸਮੇਂ ਆਪਾਂ ਗੱਲ ਕਰ ਰਹੇ ਹਾਂ ਤਾਂ 98.9% ਤੈਅ ਹੈ ਕਿ ਅਮਨ ਅਰੋੜਾ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣਗੇ। ਪਰ ਜਿਹੜਾ ਮੈਂ 1% 1.5% ਦਾ ਮੈਂ ਛੱਡਣਾ ਚਾਹੁੰਦਾ, ਉਹਦੇ ਪਿੱਛੇ ਵੀ ਪਹਿਲੂ ਇਹੀ ਆ ਕਿ ਹਾਂ ਬਈ ਇਹ ਰਾਜਨੀਤੀ ਬਹੁਤ ਤਿਲਕਣਬਾਜ਼ੀ ਹੁੰਦੀ ਆ। ਜਦੋਂ ਤੱਕ ਤਾਜ ਸਿਰ ਤੇ ਰੱਖਿਆ ਨਹੀਂ ਜਾਂਦਾ ਤਦ ਤੱਕ ਪਤਾ ਨਹੀਂ ਕਿਹਦੇ ਸਿਰ ਤੇ ਟਿਕ ਜਾਵੇ। ਅੱਜ ਬੇਸ਼ੱਕ ਨਾਇਬ ਸੈਣੀ ਨੂੰ ਚੁਣ ਲਿਆ ਜਾਣਾ ਹਰਿਆਣਾ 'ਚ ਦੁਬਾਰਾ, ਪਰ ਉਸ ਦੇ ਵੀ ਦਿਲ ਦੀ ਧੜਕਣ ਵਧੀ ਹੋਈ ਹੈ ਕਿ ਪਤਾ ਨਹੀਂ ਕਿਵੇਂ, ਜਿਵੇਂ ਅਚਾਨਕ ਖੱਟੜ ਆ ਗਿਆ ਸੀ, ਜਿਵੇਂ ਖੱਟੜ ਨੂੰ ਹਟਾ ਕੇ ਅਚਾਨਕ ਮੈਂ ਆ ਗਿਆ ਸੀ ਤੇ ਮੈਨੂੰ ਹਟਾ ਕੇ ਕੋਈ ਹੋਰ ਨਾ ਆ ਜਾਵੇ, ਪਤਾ ਨਹੀਂ ਕਿਹਨੇ ਆ ਜਾਣਾ ਅਚਾਨਕ ਹੈਨਾ। ਪਰ ਤਾਂ ਵੀ ਜਦੋਂ ਕਿਉਂ ਲੱਗ ਰਿਹਾ ਕਿ ਬਣਨਾ ਮੈਂ ਹੀ ਹੈ, ਹਰੀ ਝੰਡੀ ਉਸ ਨੂੰ ਮਿਲੀ ਹੋਈ ਹੈ, ਪਰ ਉਹਦੇ ਬਾਵਜੂਦ ਵੀ ਪਤਾ ਨਹੀਂ ਅਖੀਰ ਤੱਕ। ਇਸੇ ਤਰ੍ਹਾਂ ਅਮਨ ਅਰੋੜਾ ਤੈਅ ਤਾਂ ਕਰ ਲਿਆ ਕੇਜਰੀਵਾਲ, ਪਰ ਅਜੇ ਤੱਕ ਪਤਾ ਨਹੀਂ, ਜਦੋਂ ਤੱਕ ਹੁੰਦਾ ਨਹੀਂ ਤਦ ਤੱਕ ਪਤਾ ਨਹੀਂ, ਕਿਉਂਕਿ ਮਾਮਲੇ ਲਟਕ ਜਾਂਦੇ ਆ ਤੇ ਭਗਵੰਤ ਮਾਨ ਨੂੰ ਆਕਸੀਜਨ ਤਾਂ ਮਿਲੀ ਹੈ CM ਵਾਲੇ ਮਾਮਲੇ 'ਚ ਨਾ, ਇਸ ਲਈ ਕਿਉਂ ਇਸ ਮਾਮਲੇ ਨੂੰ ਮੈਨੇਜ ਕਰ ਲੈਣਗੇ ਜਾਂ ਨਹੀਂ ਇਹ ਵਕਤ ਦੱਸੂਗਾ। ਜੀ। ਤੇ ਜ਼ਿਮਨੀ ਚੋਣਾਂ ਦੇ ਐਲਾਨ ਦੀ ਗੱਲ ਕਰੀਏ, ਉਧਰ ਸੁਖਬੀਰ ਬਾਦਲ ਦੀ ਕਹਿੰਦੇ ਨਵੀਂ ਕੋਈ ਮੁਸ਼ਕਲ ਵੱਧ ਗਈ ਜੀ। ਹਾਂ ਬਿਲਕੁਲ ਜੀ, ਬਿਰਸਾ ਸਿੰਘ ਬਲਟੋਹਾ ਹੋਰੀ ਜਿਹੜਾ ਹਵਾਲਾ ਲੈ ਕੇ ਗਏ ਸੀ ਕਿ ਛੇਤੀ ਮਾਮਲਾ ਨਿਬੇੜੋ, ਉਹ ਬੇਸ਼ੱਕ ਧੀ ਦੇ ਉਹਨਾਂ ਦੇ ਵਿਆਹ ਦਾ ਹਵਾਲਾ ਦੇ ਸੀ, ਪਰ ਉਹਦੇ ਵਿੱਚ ਜ਼ਿਮਨੀ ਚੋਣ ਵਾਲਾ ਹਵਾਲਾ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ, ਪਰ ਮਸਲਾ ਤਾਂ ਉਹ ਵੀ ਹੈ
ਕਿ ਸਾਰਿਆਂ ਨੂੰ ਪਤਾ ਸੀ ਕਿ 2-4 ਦਿਨਾਂ 'ਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਜਾਣਾ, ਜਿੱਦਾਂ ਹੀ ਮਹਾਰਾਸ਼ਟਰ ਦੀਆਂ ਚੋਣਾਂ ਆਈਆਂ, ਝਾਰਖੰਡ ਦੀਆਂ, ਉਹਦੇ ਨਾਲ ਜ਼ਿਮਨੀ ਚੋਣਾਂ ਹੋਣੀਆਂ ਤੇ ਸੁਖਬੀਰ ਬਾਦਲ ਉੱਥੋਂ ਲਗਭਗ ਲੜਨ ਦੀ ਤਿਆਰੀ ਕਰ ਰਹੇ ਨੇ। ਤੇ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਚੁਣੌਤੀ ਹੋਰ ਵੱਧ ਗਈ ਸੀ। ਤੇ ਇਸ ਲਈ ਹੁਣ ਉਹ ਜਦੋਂ ਤੱਕ ਤਨਖਾਹੀਆ ਨੇ ਤੇ ਉਹ ਆਪਣੀ ਧਾਰਮਿਕ ਸਜ਼ਾ ਪੂਰੀ ਕਰਕੇ ਉੱਥੋਂ ਮਾਫੀ ਹੋ ਕੇ ਇਸ ਪ੍ਰਕਿਰਿਆ ਲਈ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲਦੀ ਕਿ ਹੁਣ ਜਿਵੇਂ ਮਰਜ਼ੀ ਰਾਜਨੀਤਿਕ ਵਿਚਰ ਸਕਦੇ ਨੇ, ਤਦ ਤੱਕ ਤਾਂ ਉਹਨਾਂ ਲਈ ਜਨਤਕ ਤੌਰ ਤੇ ਵਿਚਰਨਾ ਮੁਸ਼ਕਲ ਹੈ, ਚੋਣ ਲੜਨਾ ਤਾਂ ਬਹੁਤ ਦੂਰ ਦੀ ਗੱਲ। ਇਸ ਲਈ ਸੁਖਬੀਰ ਬਾਦਲ ਦੀ ਮੁਸ਼ਕਲ ਵਧੀ ਹੈ, ਪਰ ਮੁਸ਼ਕਲ ਬਾਕੀ ਪਾਰਟੀਆਂ ਦੀ ਵੀ ਮੁੱਕੀ ਨਹੀਂ ਹੈ। ਪ੍ਰਵੀਨ ਜੀ, ਕੱਲ ਚੋਣ ਕਮਿਸ਼ਨ ਨੇ ਤਰੀਕਾਂ ਐਲਾਨੀਆਂ। ਮਹਾਰਾਸ਼ਟਰ ਦੀਆਂ 288 ਸੀਟਾਂ ਦੇ ਉੱਤੇ ਇੱਕ ਪੜਾਅ ਦੇ ਵਿੱਚ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਝਾਰਖੰਡ ਦੀਆਂ 81 ਸੀਟਾਂ ਨੇ, ਪਰ ਦੋ ਪੜਾਵਾਂ ਦੇ ਵਿੱਚ 13 ਔਰ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਪਰ ਦੋਵਾਂ ਥਾਵਾਂ ਦੀ ਗਿਣਤੀ 23 ਨਵੰਬਰ ਨੂੰ ਹੋਣੀ ਹੈ। ਤੇ ਦੇਸ਼ ਦੇ ਵਿੱਚ 13 ਸੂਬਿਆਂ ਦੀਆਂ 48 ਸੀਟਾਂ ਦੇ ਉੱਤੇ ਜ਼ਿਮਨੀ ਚੋਣ ਹੈ ਤੇ 2 ਮੈਂਬਰ ਪਾਰਲੀਮੈਂਟ ਸੀਟਾਂ ਤੇ ਜ਼ਿਮਨੀ ਚੋਣ ਹੈ। ਸੋ ਇੰਜ ਮਤਲਬ 13 ਸੂਬਿਆਂ ਦੀਆਂ 48 ਵਿਧਾਨ ਸਭਾ ਸੀਟਾਂ ਤੇ 2 ਮੈਂਬਰ ਪਾਰਲੀਮੈਂਟ ਸੀਟਾਂ ਤੇ ਜ਼ਿਮਨੀ ਚੋਣ ਜਿਹੜੀ ਹੋਣੀ ਹੈ, ਉਹਦੇ ਵਿੱਚ ਪੰਜਾਬ ਦੀਆਂ 4 ਵੀ ਨੇ। ਤੇ 48 ਚੋਂ 47 ਸੀਟਾਂ ਦੇ ਉੱਤੇ 13 ਨਵੰਬਰ ਨੂੰ ਵੋਟਾਂ ਪੈਣੀਆਂ ਨੇ। ਇੱਕੋ ਇੱਕ ਵਿਧਾਨ ਸਭਾ ਜ਼ਿਮਨੀ ਚੋਣ ਹੈ ਜਿਹੜੀ ਇੱਕ ਸੂਬੇ ਦੀ, ਜਿੱਥੇ 20 ਤਰੀਕ ਨੂੰ ਵੋਟ ਪਊਗੀ। ਇਸੇ ਤਰ੍ਹਾਂ ਇੱਕ ਜਿਹੜੀ ਮਹਾਰਾਸ਼ਟਰ ਦੇ ਵਿੱਚ ਜ਼ਿਮਨੀ ਚੋਣ ਹੈ, ਉੱਥੇ ਮਹਾਰਾਸ਼ਟਰ ਦੀਆਂ ਵੋਟਾਂ ਦੇ ਨਾਲ ਹੀ 20 ਤਰੀਕ ਨੂੰ MP ਦੀ ਸੀਟ ਤੇ ਵੋਟ ਪਊਗੀ। ਤੇ ਜਿਹੜੀ ਰਾਹੁਲ ਗਾਂਧੀ ਵਾਲੀ ਸੀਟ ਹੈ, ਉਹਦੇ ਪਰ 13 ਤਰੀਕ ਨੂੰ ਵੋਟ ਪਊਗੀ। ਤੇ ਰਾਹੁਲ ਗਾਂਧੀ ਵਾਲੀ ਸੀਟ ਤੋਂ ਕਾਂਗਰਸ ਨੇ ਪ੍ਰਿੰਕਾ ਗਾਂਧੀ ਨੂੰ ਟਿਕਟ ਵੀ ਐਲਾਨਤੀ ਹੈ ਨਾ। ਉਹ ਤੋਂ ਬਿਨਾਂ ਕੇਰਲਾ ਦੇ 2 ਉਮੀਦਵਾਰ ਵੀ ਐਲਾਨਤੇ ਜਿਹੜੇ ਉਹਨਾਂ ਦੇ ਜ਼ਿਮਨੀ ਚੋਣ 'ਚ ਉਤਰਨੇ। ਯੂਪੀ ਦੀਆਂ ਸਭ ਤੋਂ ਵੱਧ 10 ਸੀਟਾਂ ਤੇ ਜ਼ਿਮਨੀ ਚੋਣ ਹੈ। ਰਾਜਸਥਾਨ ਦੀਆਂ 7 ਸੀਟਾਂ ਨੇ, ਪੱਛਮੀ ਬੰਗਾਲ ਦੀਆਂ 6 ਨੇ, ਅਸਾਮ ਦੀਆਂ 5 ਨੇ, ਪੰਜਾਬ ਤੇ ਬਿਹਾਰ ਦੀਆਂ 4-4 ਨੇ, ਕਰਨਾਟਕਾ ਦੀਆਂ 3 ਨੇ, ਕੇਰਲਾ, ਮੱਧ ਪ੍ਰਦੇਸ਼ ਤੇ ਸਿੱਕਮ ਦੀਆਂ 2-2 ਨੇ, ਗੁਜਰਾਤ, ਉੱਤਰਾਖੰਡ ਤੇ ਛੱਤੀਸਗੜ੍ਹ ਦੀ 1-1 ਸੀਟ ਤੇ ਜ਼ਿਮਨੀ ਚੋਣ ਹੋਣੀ ਹੈ। ਸੋ ਪੰਜਾਬ ਦੀ ਜ਼ਿਮਨੀ ਚੋਣ ਜੇ ਹੁਣ 13 ਨਵੰਬਰ ਨੂੰ ਹੈ ਜੀ, ਤਾਂ ਤੁਸੀਂ ਇਹ ਦੇਖ ਲਓ ਕਿ ਕਿੰਨੀ ਭੱਜ ਨੱਠ ਤੇ ਪ੍ਰੈਸ਼ਰ ਹੋਣਾ ਪਾਰਟੀਆਂ ਦੇ ਉੱਤੇ ਕਿ 18 ਤਰੀਕ ਤੋਂ ਤਾਂ ਕਾਗਜ਼ ਭਰਨੇ ਸ਼ੁਰੂ ਹੈ। ਅੱਜ 16 ਤਰੀਕ ਹੋ ਗਈ ਭਾਰਤ ਦੇ ਵਿੱਚ। 16 ਤੇ 17 ਅਕਤੂਬਰ 2 ਦਿਨ ਨੇ, ਉਸ ਤੋਂ ਬਾਅਦ ਕਾਗਜ਼ ਭਰਨੇ ਸ਼ੁਰੂ ਨੇ 18 ਤਰੀਕ ਤੋਂ। 18 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਨਾਮਜ਼ਦਗੀਆਂ ਦੀ ਤਰੀਕ ਹੈ ਜੀ। ਤੇ 28 ਅਕਤੂਬਰ ਨੂੰ ਕਾਗਜ਼ਾਂ ਦੀ ਜਾਂਚ ਪੜਤਾਲ ਹੈ ਤੇ 30 ਅਕਤੂਬਰ ਤੱਕ ਵਾਪਸੀ ਹੈ। ਮਤਲਬ ਉਸ ਤੋਂ ਬਾਅਦ ਚੋਣ ਪ੍ਰਚਾਰ ਲਈ 13 ਕੁ ਦਿਨ ਬਚਦੇ ਨੇ। ਸੋ ਇਸ ਲਈ ਕਿੰਨੀ ਤੇਜ਼ੀ ਵੀ ਹੋਏਗੀ ਇਹ ਵੀ ਹੈ। ਤੇ ਪਰ ਆਪਾਂ ਗਿੱਦੜਬਾਹਾ ਦੇ ਹਵਾਲੇ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਸਭ ਤੋਂ ਵੱਧ ਹੌਟ ਸੀਟ ਜੇ ਗਿੱਦੜਬਾਹਾ ਬਣਨੀ ਆ ਤਾਂ ਗਿੱਦੜਬਾਹਾ ਪੰਚਾਇਤੀ ਚੋਣਾਂ 'ਚ ਇਸ ਪ੍ਰੈਕਟਿਸ 'ਚ ਆ ਗਈ। ਉੱਥੇ 20 ਬਲਾਕਾਂ ਦੀਆਂ ਪੰਚਾਇਤੀ ਚੋਣਾਂ ਤੇ ਰੋਕ ਲੱਗੀ ਹੋਈ ਹੈ। ਪੰਜਾਬ 'ਚ ਅਜੇ ਕੱਲ ਨਤੀਜੇ ਆਏ ਵੀ ਨਹੀਂ ਸੀ, ਗਿਣਤੀ ਸ਼ੁਰੂ ਹੀ ਹੋਈ ਸੀ ਕਿ ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ। ਸੋ ਇਸ ਲਈ ਇੱਕ ਚੋਣ ਮੁੱਕੀ ਨਹੀਂ ਤੇ ਦੂਈ ਭੰਡਾ ਭੰਡਾਰੀ ਹੈ। ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ, ਦੂਜੀ ਤਿਆਰ, ਚੋਣਾਂ ਹੀ ਚੋਣਾਂ। ਸੋ ਹੁਣ ਬਰਨਾਲਾ ਸੀਟ ਜੀ ਮੀਤ ਹੇਅਰ ਹੋਰਾਂ ਦੇ ਮਤਲਬ ਕਿ ਸੰਗਰੂਰ ਤੋਂ MP ਵੰਡ ਕਰਕੇ ਖਾਲੀ ਹੋਈ। ਗਿੱਦੜਬਾਹਾ ਸੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ MP ਵੰਡ ਕਰਕੇ ਖਾਲੀ ਹੋਈ। ਡੇਰਾ ਬਾਬਾ ਨਾਨਕ ਸੀਟ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਵੰਡ ਕਰਕੇ ਖਾਲੀ ਹੋਈ। ਚੱਬੇਵਾਲ ਸੀਟ ਰਾਜਕੁਮਾਰ ਚੱਬੇਵਾਲ ਦੇ ਹੁਸ਼ਿਆਰਪੁਰ ਤੋਂ MP ਵੰਡ ਕਰਕੇ ਖਾਲੀ ਹੋਈ। ਸੋ ਇਹਨਾਂ 4 ਸੀਟਾਂ ਤੇ ਜ਼ਿਮਨੀ ਚੋਣ ਹੋਣੀ ਹੈ। ਹੁਣ ਮੀਤ ਹੇਅਰ ਕਿਹਨੂੰ ਟਿਕਟ ਦਬਾਉਂਦੇ ਨੇ ਜਾਂ ਕਿਹਨੂੰ ਟਿਕਟ ਮਿਲਦੀ ਆ, ਇਹ ਬਰਨਾਲੇ ਦੇ ਵਿੱਚ ਦੇਖਣ ਵਾਲਾ ਹੋਊਗਾ। ਪਰ ਗਿੱਦੜਬਾਹਾ 'ਚ ਤੈਅ ਮੰਨਿਆ ਜਾ ਰਿਹਾ ਕਿ ਭਾਜਪਾ ਵੱਲੋਂ ਮਨਪ੍ਰੀਤ ਬਾਦਲ, ਅਕਾਲੀ ਦਲ ਵੱਲੋਂ ਬਾਦਲ ਪਰਿਵਾਰ। ਪਰ ਬਾਦਲ ਪਰਿਵਾਰ ਹੁਣ ਕਿਵੇਂ, ਕੀ ਹਰਸਿਮਰਤ MP ਹੁੰਦੇ ਇੱਧਰ ਲੜੂਗੀ ਜੀ, ਬਿਲਕੁਲ ਹੈ ਨਾ, ਜਾਂ ਫਿਰ ਸੁਖਬੀਰ ਬਾਦਲ ਹੀ ਚੋਣ ਲੜਨਗੇ, ਜਾਂ ਘਰੋਂ ਧੀ ਨੂੰ ਚੋਣ ਲੜਾਈ ਜਾ ਸਕਦੀ ਹੈ, ਜਾਂ ਕਿਸੇ ਹੋਰ ਨੂੰ ਲਿਆਉਣਗੇ। ਇਹ ਦੇਖਣ ਵਾਲੀ ਗੱਲ ਆ। ਪਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਵੱਡਾ ਮੁਸ਼ਕਲ ਆ। ਭਗਵੰਤ ਮਾਨ ਜੇ ਡਿੰਪੀ ਢਿੱਲੋਂ ਦੀ ਪਿੱਠ ਤੇ ਨੇ, ਕੀ ਆਮ ਆਦਮੀ ਪਾਰਟੀ ਦੇ ਵਰਕਰ ਉਹਦੀ ਪਿੱਠ ਤੇ ਹੈਗੇ? ਕੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਹਾਈ ਕਮਾਂਡ ਜਿਨ੍ਹਾਂ ਨੂੰ ਸਾਰਾ ਕੰਟਰੋਲ ਕਰ ਲਿਆ ਉਹ ਪਿੱਠ ਤੇ ਆਉਣਗੇ? ਉਹ ਹਾਮੀ ਭਰਨਗੇ? ਇਹ ਵੀ ਦੇਖਣ ਵਾਲੀ ਗੱਲ ਹੋ। ਪਰ ਇੱਥੋਂ ਪ੍ਰੀਖਿਆ ਦੀ ਘੜੀ ਰਾਜਾ ਵੜਿੰਗ ਲਈ ਵੀ ਘੱਟ ਨਹੀਂ ਹੈ ਜੀ। ਜੇ ਰਾਜਾ ਵੜਿੰਗ ਦੀ ਧਰਮ ਪਤਨੀ ਨੂੰ ਟਿਕਟ ਮਿਲਦੀ ਹੈ ਤਾਂ ਰਾਜਨੀਤੀ ਦਾ ਚੋਣ ਦਾ ਰੁਖ ਹੋਰ ਹੋਊਗਾ। ਜੇ ਕਿਸੇ ਹੋਰ ਨੂੰ ਮਿਲਦੀ ਹੈ ਤਾਂ ਰੁਖ ਹੋਰ ਹੋਊਗਾ। ਇਹ ਵੀ ਸਭ ਨੂੰ ਪਤਾ। ਸੋ ਇਸ ਲਈ ਸਭ ਤੋਂ ਵੱਧ ਗਿੱਦੜਬਾਹਾ ਤੇ ਨਜ਼ਰ ਆ। ਫਿਰ ਡੇਰਾ ਬਾਬਾ ਨਾਨਕ ਸੁਖਜਿੰਦਰ ਰੰਧਾਵਾ ਕਾਫੀ ਹੱਦ ਤੱਕ ਤੈਅ ਕਰਨਗੇ ਤੇ ਇਸੇ ਤਰ੍ਹਾਂ ਚੱਬੇਵਾਲ ਸੀਟ ਰਾਜਕੁਮਾਰ ਆਪਣੇ ਭਰਾ ਨੂੰ, ਪਤਨੀ ਨੂੰ ਦਿਵਾਉਣ ਨੂੰ ਫਿਰਦੇ ਨੇ। ਪਰ ਬਾਕੀ ਪਾਰਟੀਆਂ ਦੇ ਉਮੀਦਵਾਰ ਕੌਣ ਹੋਣਗੇ ਦੇਖਣ ਵਾਲੀ ਗੱਲ ਆ। ਅਕਾਲੀ ਦਲ ਲਈ 4 ਸੀਟਾਂ ਤੇ ਉਮੀਦਵਾਰ ਲੱਭਣਾ ਵੀ ਤੇ ਉਹਨਾਂ ਨੂੰ ਉਤਾਰਨਾ ਵੀ ਵੱਡੀ ਮੁਸ਼ਕਲ ਬਣ ਰਹੀ ਹੈ। ਤੇ ਸੁਖਬੀਰ ਬਾਦਲ ਲਈ ਗਿੱਦੜਬਾਹਾ ਲੜਨਾ ਵੱਡੀ ਮੁਸ਼ਕਲ ਹੈ ਜੀ। ਖੜਕੇ ਦੜਕੇ ਦੇ ਵਿੱਚ ਕਹਿੰਦੇ ਪੰਜਾਬ ਨੂੰ ਨਵੇਂ 5 ਸਰਪੰਚ ਮਿਲ ਗਏ ਜੀ।
ਬਿਲਕੁਲ ਜੀ, ਕੱਲ 4 ਵਜੇ ਤੱਕ ਵੋਟਾਂ ਸੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ 3800 ਦੇ ਕਰੀਬ 3798 ਇੱਕ ਪੰਚਾਇਤਾਂ ਦਾ ਸਰਬਸੰਮਤੀ ਨਾਲ ਚੋਣ ਹੋ ਗਈਆਂ ਸੀ। 4800 ਤੋਂ ਵੱਧ ਪੰਚ, 3800 ਦੇ ਕਰੀਬ ਸਰਪੰਚ। ਸੋ ਇਸ ਲਈ 9000 ਤੋਂ ਵੱਧ ਪਿੰਡ ਬੱਚੇ ਸੀ ਕਰੀਬ ਜਿਨ੍ਹਾਂ 'ਚ ਪੰਚਾਇਤੀ ਚੋਣਾਂ ਹੋਈਆਂ। ਤੇ ਬੇਸ਼ੱਕ ਕੱਲ ਵੀ ਕੁਝ ਧਿਰਾਂ ਸੁਪਰੀਮ ਕੋਰਟ ਪਹੁੰਚ ਗਈਆਂ ਜਿਹੜੀਆਂ ਇਸ ਚੋਣਾਂ ਦੀ ਪ੍ਰਕਿਰਿਆ ਨੂੰ ਲੈ ਕੇ ਹਾਈ ਕੋਰਟ ਦੇ ਫੈਸਲਿਆਂ ਦੇ ਬਾਅਦ, ਤੇ ਮਾਨਯੋਗ ਜੱਜ ਸਾਹਿਬ ਨੇ ਉਹ ਪਟੀਸ਼ਨ ਮਨਜ਼ੂਰ ਵੀ ਕਰ ਲਈ। ਚੰਦਰਚੂੜ ਸਾਹਿਬ ਦੀ ਅਗਵਾਈ ਦੇ ਵਿੱਚ ਸੁਣਵਾਈ ਸ਼ੁਰੂ ਹੋਈ। ਉਹ ਕਹਿੰਦੇ ਪਰ ਅਸੀਂ ਤੁਰੰਤ ਰੋਕ ਨਹੀਂ ਲਾ ਸਕਦੇ, ਚੱਲਦੀਆਂ ਵੋਟਾਂ ਥੋੜਾ ਰੋਕ ਦਾਂਗੇ। ਠੀਕ ਹੈ, ਤੁਹਾਡੀ ਸੁਣਵਾਈ ਕਰਨੀ ਹੈ, ਜੇਕਰ ਕੁਝ ਦਮ ਹੋਊਗਾ ਤੁਹਾਡੀ ਦਲੀਲਾਂ ਚ ਸੁਣ ਲਾਂਗੇ, ਸੁਣਵਾਈ ਜਾਰੀ ਰੱਖਾਂਗੇ, ਪਰ ਚੋਣ ਪ੍ਰਕਿਰਿਆ ਤੇ ਰੋਕ ਨਹੀਂ। ਹਾਂ, ਇੱਕ ਦੋ ਥਾਵਾਂ ਤੇ ਰੋਕ ਲੱਗੀ। ਇੱਕ ਦੋ ਥਾਵਾਂ ਤੇ ਇਹ ਪਹਿਲੂ ਬੜਾ ਕਮਾਲ ਦਾ ਆਇਆ ਕਿ ਪ੍ਰਵੀਨ ਜੀ, ਉਮੀਦਵਾਰ ਦਾ ਨਾਮ ਹੋਰ ਸੀ ਤੇ ਚੋਣ ਨਿਸ਼ਾਨ ਦੂਏ ਸਰਪੰਚ ਦਾ ਸੀ। ਨਾਮ ਤੇ ਚੋਣ ਨਿਸ਼ਾਨ ਉਲਟ ਪੁਲਟ ਛਪ ਗਏ। 2 ਘੰਟੇ ਵੋਟਾਂ ਵੀ ਪੈ ਗਈਆਂ, ਬਾਅਦ ਚੋਂ ਪਤਾ ਲੱਗਿਆ। ਤੋ ਇਸ ਲਈ ਅਜਿਹੀਆਂ ਕੁਝ ਗਲਤੀਆਂ ਵੀ ਸਾਹਮਣੇ ਆਈਆਂ। ਕੁਝ ਥਾਵਾਂ ਦੇ ਉੱਤੇ ਕੋਈ ਉਹਦੇ ਵਿੱਚ ਡੱਬੇ ਦੇ ਵਿੱਚ, ਬਕਸੇ ਦੇ ਵਿੱਚ ਸਿਆਹੀ ਸਿੱਟ ਗਿਆ, ਹੈ ਨਾ, ਕੋਈ ਡੱਬਾ ਚੱਕ ਕੇ ਭੱਜ ਗਿਆ। 2 ਥਾਵਾਂ ਤੇ 3 ਥਾਵਾਂ ਤੇ ਗੋਲੀ ਚੱਲਣ ਦੀ ਖਬਰ ਹੈ। ਹੱਥੋਂ ਪਾਈ, ਲੜਾਈ ਝਗੜੇ, ਗਾਲੋ ਗਾਲੀ, ਤਾਨੇ ਮਿਹਣੇ, ਇਹ ਤਾਂ ਆਮ ਗੱਲ ਹੈ। ਪਰ ਉਹਦੇ ਬਾਵਜੂਦ ਵੀ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਚੋਣਾਂ ਨਿਬੜੀਆਂ ਤੇ ਰਾਤ 8 ਵਜੇ ਤੋਂ ਸ਼ੁਰੂ ਹੋ ਕੇ 1 ਵਜੇ ਤੱਕ ਵੀ ਨਤੀਜੇ ਆਏ ਬੜੇ ਪਿੰਡਾਂ 'ਚ। ਤੇ ਉਹ ਸਭ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ, ਆਮ ਆਦਮੀ ਪਾਰਟੀ ਦੇ ਸਪੋਰਟਰ ਜਾਂ ਆਮ ਆਦਮੀ ਪਾਰਟੀ ਦੇ ਧੜੇ ਵਾਲੇ ਜ਼ਿਆਦਾਤਰ ਉਮੀਦਵਾਰ ਜਿੱਤ ਕੇ ਆਏ ਨੇ। ਪੰਚੀ ਸਰਪੰਚੀ ਬਹੁਤ ਗਿਣਤੀ ਉਹ ਜਿੱਤੇ ਨੇ। ਇਹ ਵੱਖਰੀ ਗੱਲ ਹੈ ਕਿ ਕਈ ਪਿੰਡਾਂ 'ਚ ਉਹਨਾਂ ਦੀ ਪਿੱਠ ਤੇ ਅਕਾਲੀ ਸੀ, ਕਈ ਪਿੰਡਾਂ 'ਚ ਉਹਨਾਂ ਦੀ ਪਿੱਠ ਤੇ ਕਾਂਗਰਸੀ ਸੀ। ਇਹ ਵੀ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੈ ਨਾ। ਸੋ ਇਹ ਸਭ ਦੇ ਬਾਵਜੂਦ ਵੀ ਹਾਰਨ ਵਾਲੀ ਧਿਰਾਂ ਨੇ ਬਿਲਕੁਲ ਇਹ ਸਵਾਲ ਖੜੇ ਕੀਤੇ ਨੇ ਕਿ ਉਹੀ ਧੱਕੇਸ਼ਾਹੀ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਉਹ ਵੀ ਹੋਈ ਹੈ ਜੀ। ਸੱਤਾਧਾਰੀ ਧਿਰ ਨੇ ਧੱਕਾ ਕੀਤਾ, ਵਧੀਕੀ ਕੀਤੀ। ਚਲੋ, ਜਿੱਤਣ ਵਾਲਿਆਂ ਨੂੰ ਮੁਬਾਰਕ, ਤੇ ਹਾਰਨ ਵਾਲੇ ਇਹ ਵੀ ਸੋਚਣ ਕਿ ਇਹਦੇ ਕਾਰਨ ਕੀ ਨੇ। ਜਿਵੇਂ ਹਰਿਆਣੇ 'ਚ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਇਕੱਲੇ ਧੱਕੇ ਕਰਕੇ ਹਾਰਨਾ ਜਾਂ ਕੋਈ ਹੋਰ ਵੀ ਹਾਰਦਾ ਕਰਨਾ, ਉਸੇ ਤਰ੍ਹਾਂ ਇੱਥੇ ਵੀ ਸੋਚਣ ਦੀ ਲੋੜ ਆ। ਪਰ ਪੈਸਾ, ਸ਼ਰਾਬ, ਨਸ਼ਾ, ਇਹ ਸਾਰਾ ਕੁਝ ਦੇਣਾ ਪਿਆ। ਕੰਮ ਕਰਨ ਵਾਲੇ ਉਮੀਦਵਾਰਾਂ ਨੇ ਵੀ, ਜਿਨ੍ਹਾਂ ਨੇ ਪਿਛਲੇ 5-5 ਸਾਲ, 10-10 ਸਾਲ ਚੰਗੇ ਕੰਮ ਕੀਤੇ ਪਿੰਡਾਂ 'ਚ, ਉਹਨਾਂ ਨੂੰ ਵੀ ਪੈਸੇ ਦਮ ਤੇ ਚੋਣ ਲੜਨੀ ਪਈ, ਤਾਂ ਵੀ ਕਈਆਂ ਨੂੰ ਹਾਰ ਨਸੀਬ ਹੋਈ ਹੈ ਤੇ ਨਵਿਆਂ ਨੂੰ ਕਈਆਂ ਨੂੰ ਜਿੱਤ ਨਸੀਬ ਹੋਈ ਹੈ। ਇਹ ਸੱਤਾ ਦਾ ਰੁੱਖ ਹੈ ਜਾਂ ਕੀ ਹੈ। ਪਰ ਮੈਨੂੰ ਪ੍ਰਗਟ ਸਿੰਘ ਦੀ ਗੱਲ ਯਾਦ ਆਉਂਦੀ ਹੈ। ਪ੍ਰਗਟ ਸਿੰਘ ਕਹਿੰਦਾ ਕਿ ਇਸ ਜਿੱਤ ਨੂੰ ਕੋਈ ਵੀ ਪਾਰਟੀ ਇਹ ਨਾ ਸਮਝੇ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤ ਲਈ। ਬਿਲਕੁਲ ਸਹੀ। ਕਹਿੰਦੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ, ਸਾਰੇ ਪੰਜਾਬ 'ਚ ਸਾਡੇ ਹੀ ਸਰਪੰਚ ਪੰਚ ਸੀ, ਪਰ ਸਾਡੇ ਐਮਐਲਏ ਨਹੀਂ ਜਿੱਤੇ ਸੀ। ਸੋ ਇਸ ਲਈ ਇਹਦਾ ਇਹ ਵੀ ਪੱਖ ਨਹੀਂ ਹੈਗਾ। ਪਰ ਚਲੋ, ਕੁੱਲ ਮਿਲਾ ਕੇ ਠੀਕ ਠਾਕ ਤਰੀਕੇ ਨਾਲ ਚੋਣਾਂ ਨਿਬੜ ਗਈਆਂ। ਹੁਣ 5 ਸਾਲ ਚੱਲੀ ਜਾਊਗਾ ਰੇੜਕਾ ਕਿ ਹਾਂ ਵੀ ਇਹਨੇ ਵਧੀਕੀ ਕੀਤੀ, ਇਹਨੇ ਵੋਟ ਪਾਈ, ਨਹੀਂ ਪਾਈ, ਪਰ ਪੰਜਾਬ ਨੂੰ ਨਵੇਂ ਪੰਜ ਸਰਪੰਚ ਮਿਲ ਗਏ ਜਨਾਬ ਜੀ। ਬਿਲਕੁਲ। ਤੇ ਆਪਾਂ ਜਾਂਦੇ ਜਾਂਦੇ ਗੱਲ ਕਰੀਏ ਐਨਆਰਆਈਜ਼ ਦੇ ਫਿਕਰਾਂ ਦੇ ਬਾਰੇ। ਕੈਨੇਡਾ ਤੇ ਭਾਰਤ ਸਰਕਾਰ ਵਿਚਾਲੇ ਜਿਹੜਾ ਤਣਾਅ ਵਧਿਆ, ਕਲੇਸ਼ ਵਧਿਆ, ਟਸਲ ਚੱਲ ਰਹੀ ਹੈ, ਉਸੇ ਦਰਮਿਆਨ ਐਨਆਰਆਈ ਪੰਜਾਬੀਆਂ ਨੂੰ ਇਸ ਤਣਾਅ ਨੇ, ਕਲੇਸ਼ ਨੇ ਫਿਕਰਾਂ ਦੇ ਵਿੱਚ ਪਾ ਦਿੱਤਾ ਜੀ। ਪ੍ਰਵੀਨ ਜੀ, ਇਹ ਸਾਰੀ ਘਟਨਾ ਸ਼ੁਰੂ ਹੁੰਦੀ ਹੈ ਅਸਲ 'ਚ 18 ਜੂਨ 2023 ਤੋਂ ਜੀ, ਜਦੋਂ ਕੈਨੇਡਾ ਦੇ ਇੱਕ ਗੁਰਦੁਆਰੇ ਵਿੱਚ ਗੋਲੀ ਮਾਰ ਕੇ ਨਿੱਜਰ ਹੋਰਾਂ ਦੀ ਹੱਤਿਆ ਕੀਤੀ ਜਾਂਦੀ ਹੈ ਨਾ। ਉਸ ਕਤਲ ਤੋਂ ਬਾਅਦ ਇਹ ਮਾਮਲਾ ਪੱਕਦਾ ਇਸ ਕਦਰ 'ਚ ਆ ਜਾਂਦਾ ਕਿ ਇੱਕ ਦੂਸਰੇ ਦੇ ਬੰਦੇ ਤੋੜਨ ਵਾਲੀ ਸਥਿਤੀ ਆ ਜਾਂਦੀ ਹੈ ਨਾ। ਤੇ ਹੁਣ ਅੱਜ ਫੇਰ ਤਾਜ਼ਾ ਟੁੱਟੂ ਦਾ ਬਿਆਨ ਚਰਚਾ 'ਚ, ਜਿਹੜੇ ਕਹਿੰਦੇ ਕਿ ਮੈਂ ਸਾਰੇ ਤੱਥ ਦੇ ਚੁੱਕਿਆ, ਸਾਰੇ ਸਬੂਤ ਦੇ ਚੁੱਕਿਆ, ਤੇ ਇਸ ਸਾਰੇ ਪਹਿਲੂ ਦੇ ਪਿੱਛੇ ਭਾਰਤ ਦੇ ਅਧਿਕਾਰੀ ਨੇ ਜੀ, ਤੇ ਭਾਰਤ ਸਰਕਾਰ ਟਰੂਡੋ ਦੇ ਉੱਤੇ ਰਾਜਨੀਤੀ ਕਰਨ ਦਾ ਦੋਸ਼ ਮੜ ਰਹੀ ਹੈ, ਤੇ ਉਹ ਕਹਿ ਰਹੀ ਹੈ ਕੋਈ ਸਬੂਤ ਨਹੀਂ ਦਿੱਤੇ, ਉਹੀ ਪੁਰਾਣੀਆਂ ਗੱਲਾਂ ਦੁਹਰਾ ਰਹੇ ਨੇ ਤੇ ਆਪਣੀ ਰਾਜਨੀਤੀ ਕਰ ਰਹੇ ਨੇ ਕਿਉਂਕਿ ਉੱਥੇ ਵੋਟਾਂ ਨੇ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਰਾਜਨੀਤਿਕ ਤਰ੍ਹਾਂ ਦੀ ਰਾਜਨੀਤੀ ਕਰਨੀ ਹੁੰਦੀ। ਜੇ ਟਰੂਡੋ ਰਾਜਨੀਤੀ ਕਰਨੀ ਤਾਂ ਇਹ ਨਹੀਂਗਾ ਕਿ ਭਾਜਪਾ ਰਾਜਨੀਤੀ ਨਹੀਂ ਕਰਨੀ। ਰਾਜਨੀਤੀ ਅੱਛਾ, ਇਹ ਵੀ ਪਹਿਲੂ ਹੈਗਾ ਕਿ ਜੇ ਉਹ ਜਿਹੜੀ ਧਿਰ ਨੂੰ ਘੱਟ ਗਿਣਤੀ ਭਾਈਚਾਰੇ ਨੂੰ ਧਿਆਨ 'ਚ ਰੱਖ ਕੇ ਉੱਥੇ ਦੇ ਹਵਾਲੇ ਰਾਜਨੀਤੀ ਕਰ ਰਹੇ ਨੇ, ਤਾਂ ਇਹ ਇੱਕ ਹੋਰ ਧਿਰ ਦੀ ਰਾਜਨੀਤੀ ਕਰਦੇ ਨੇ। ਸੋ ਇਸ ਲਈ ਇਹਦੇ ਵਿੱਚ ਵੀ ਕੋਈ ਪਹਿਲੂ ਨਹੀਂ। ਹਾਂ, ਉੱਥੇ ਜਗਮੀਤ ਹੋਰੀ ਜਿਹੜੇ ਪੱਖ ਤੋਂ ਵੋਟਾਂ ਭਾਲਦੇ ਨੇ, ਟਰੂਡੋ ਵੀ ਉਸੇ ਧਿਰ ਦੀਆਂ ਵੋਟਾਂ ਭਾਲਦੇ ਨੇ, ਇਹ ਵੀ ਇੱਕ ਪਹਿਲੂ ਹੈਗਾ। ਸੋ ਇਹ ਸਭ ਦੇ ਦਰਮਿਆਨ ਜੇ ਤਰੀਕ ਸਮਝਣਾ ਹੋਵੇ, 18 ਸਤੰਬਰ 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜਰ ਦੇ ਕਤਲ ਮਾਮਲੇ 'ਚ ਦੋਸ਼ ਲਾਇਆ ਸੀ, ਤੇ ਉਹ ਦੋਸ਼ ਲਾਉਂਦੇ ਉਹਨਾਂ ਨੇ ਕਿਹਾ ਸੀ ਕਿ ਭਾਰਤ ਦਾ ਇੱਕ ਸੀਨੀਅਰ ਡਿਪਲੋਮੈਟ ਨੂੰ ਅਸੀਂ ਕੱਢ ਰਹੇ ਹਾਂ ਕਿਉਂਕਿ ਉਹ ਸਹੀ ਕਾਰਵਾਈ ਨਹੀਂ ਕਰਦੇ। ਫਿਰ 19 ਸਤੰਬਰ ਨੂੰ ਭਾਰਤ ਨੇ ਵੀ ਕੈਨੇਡਾ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਤੋੜਤਾ। ਇਹ 19 ਸਤੰਬਰ 2023 ਦੀਆਂ ਘਟਨਾਵਾਂ ਨੇ। 18 ਸਤੰਬਰ, 19 ਸਤੰਬਰ, ਫਿਰ 20 ਸਤੰਬਰ ਨੂੰ ਭਾਰਤ ਨੇ ਕੈਨੇਡਾ 'ਚ ਰਹਿਣ ਵਾਲੇ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕਰਤੀ ਕਿ ਵੀ ਸੁਚੇਤ ਰਿਓ, ਹੈ ਨਾ, ਮਾਹੌਲ ਸੁਖਾਵਾਂ ਨਹੀਂ ਆ। ਫਿਰ 21 ਸਤੰਬਰ ਨੂੰ ਭਾਰਤ ਨੇ ਕੈਨੇਡਾ ਦੇ ਲੋਕਾਂ ਦੇ ਲਈ ਵੀਜ਼ੇ ਦੀਆਂ ਸੇਵਾਵਾਂ ਠੱਪ ਕਰਤੀਆਂ, ਜਿਹ ਤੋਂ ਮਾਮਲਾ ਫਿਰ ਬਹੁਤ ਜ਼ਿਆਦਾ ਤਣਾਅ ਆ ਗਿਆ। ਹਾਂਜੀ, ਬਿਲਕੁਲ।
ਤੇ ਫਿਰ 23 ਸਤੰਬਰ ਨੂੰ ਟਰੂਡੋ ਨੇ ਕਿਹਾ ਕਿ ਮੈਂ ਤਾਂ ਬਹੁਤ ਦੇਰ ਪਹਿਲਾਂ ਹੀ ਸਾਰੇ ਸਬੂਤ ਦੇ ਚੁੱਕਿਆ, ਇਹ ਜਾਣ ਕੇ ਝੂਠ ਬੋਲਦੇ ਨੇ। ਉਹ ਤੋਂ ਬਾਅਦ 23 ਸਤੰਬਰ 2023 ਤੋਂ ਬਾਅਦ ਫਿਰ ਮਾਮਲਾ ਥੋੜਾ ਜਿਹਾ ਠੰਡਾ ਪਿਆ, ਪਰ ਹੁਣ ਅਚਾਨਕ ਅਕਤੂਬਰ 2024 ਚ ਆ ਕੇ ਫਿਰ ਭੱਗ ਗਿਆ, ਜਦੋਂ ਪਤਾ ਲੱਗਾ ਕਿ ਕੈਨੇਡਾ ਨੇ ਇਹਨਾਂ ਦੇ 6 ਡਿਪਲੋਮੈਟ ਤੋਰਤੇ, ਕਿਉਂਕਿ ਉੱਥੋਂ ਦੀ ਪੁਲਿਸ ਦਾ ਕਹਿਣਾ ਸੀਗਾ ਕਿ ਅਸੀਂ ਉਨੀ ਦੇਰ ਉਹਨਾਂ ਨੂੰ ਪੁੱਛ ਕੇ ਸ਼ਾਮਲ ਨਹੀਂ ਕਰ ਸਕਦੇ, ਤੇ ਸਾਨੂੰ ਸ਼ੰਕੇ ਸੋਭੇ ਨੇ, ਤੇ ਇਸ ਲਈ ਇਧਰੋਂ ਭਾਰਤ ਸਰਕਾਰ ਵੱਲੋਂ ਨਾ ਕਿਹਾ ਗਿਆ ਜੀ ਕਿ ਅਸੀਂ ਆਪਣੇ ਵਾਪਸ ਬੁਲਾਏ ਨੇ, ਤੇ ਉਹ ਰਾਜਦੂਤ ਵੀ ਸਵਾਲਾਂ ਦੇ ਘੇਰੇ ਚ ਆ ਗਿਆ, ਤੇ ਫਿਰ ਇਹਨਾਂ ਨੇ ਵੀ ਉਹਨਾਂ ਦੇ 6 ਤੋਰਤੇ, ਤੇ ਹੁਣ ਟਰੂਡੋ ਦੇ ਬਿਆਨ ਨੇ ਇੱਕ ਵਾਰ ਫਿਰ ਸਵਾਲ ਖੜਾ ਕੀਤਾ। ਇਹ ਸਾਰੀ ਪ੍ਰਕਿਰਿਆ ਮਤਲਬ ਦੋ ਮੁਲਕਾਂ ਦੀਆਂ ਸਰਕਾਰਾਂ ਦੇ ਵਿਚਾਲੇ ਖਿੱਚੋਤਾਣ, ਉਹਦੇ ਭੁਗਤ ਭੋਗੀ ਉਹ ਭਾਰਤੀ ਬਣ ਰਹੇ ਨੇ ਜਿਹੜੇ ਕਿਸੇ ਵੀ ਸੂਬੇ ਦੇ ਹੋਣ ਪਰ ਕੈਨੇਡਾ ਦੇ ਵਿੱਚ ਨੇ, ਉਹ ਮੁਸ਼ਕਲ ਚ ਨੇ। ਮਤਲਬ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਰਿਸ਼ਤੇ ਜਦੋਂ ਵੀ ਤਣਾਅ ਚ ਆਉਂਦੇ ਆ ਤਾਂ ਲਹਿੰਦਾ ਤੇ ਚੜ੍ਹਦਾ ਪੰਜਾਬ ਫਿਕਰ ਕਰਨ ਲੱਗ ਜਾਂਦਾ ਹੈ, ਤੇ ਅੱਜ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਇੰਜ ਬਣ ਗਏ ਜਿਵੇਂ ਪਾਕਿਸਤਾਨ ਵਾਲੇ ਰਿਸ਼ਤੇ ਹੋਣ, ਭਾਰਤ ਪਾਕਿਸਤਾਨ ਵਾਲੇ ਰਿਸ਼ਤੇ। ਇਸ ਸਥਿਤੀ ਤੇ ਲਿਆ ਕੇ ਖੜਾ ਦਿੱਤਾ ਸਿਸਟਮ ਨੇ, ਸਰਕਾਰਾਂ ਨੇ, ਉਹਨਾਂ ਦੀ ਆਪਸੀ ਰਾਜਨੀਤੀ ਨੇ, ਤੇ ਹੁਣ ਉਹਦੇ ਵਿੱਚ ਫਿਕਰਮੰਦ ਉਹ ਭਾਰਤੀ ਨੇ ਜਿਨ੍ਹਾਂ ਦੇ ਜਵਾਕ, ਜਿਨ੍ਹਾਂ ਦੇ ਪਰਿਵਾਰ ਕੈਨੇਡਾ ਬੈਠੇ ਨੇ, ਖਾਸ ਕਰ ਉਹ ਚੋਂ ਫਿਰ ਪੰਜਾਬੀ ਭਾਈਚਾਰੇ ਦਾ ਫਿਕਰ ਵੱਧਦਾ, ਔਰ ਇਹ ਉਸ ਭਾਈਚਾਰੇ ਦਾ ਫਿਕਰ ਵੱਧਦਾ ਜਿਨ੍ਹਾਂ ਦੇ ਜਵਾਕ ਉੱਥੇ ਨੇ, ਇਹ ਉਹਨਾਂ ਦਾ ਫਿਕਰ ਵੱਧਦਾ ਜਿਨ੍ਹਾਂ ਨੇ ਅਜੇ ਭੇਜਣੇ ਨੇ, ਤੇ ਇੱਥੋਂ ਤੱਕ ਤਣਾਅ ਖੜਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਹਾਂ ਵੀ ਅਚਾਨਕ ਰੋਕ ਲੱਗ ਜਾਵੇ ਦੋਵੇਂ ਮੁਲਕਾਂ ਦੇ ਵਿੱਚ ਵੀਜ਼ਿਆਂ ਦੇ ਉੱਤੇ ਜਾਂ ਆਉਣ ਜਾਣ ਦੇ ਉੱਤੇ। ਫਿਲਹਾਲ ਜੇਕਰ ਅਜਿਹਾ ਕੁਝ ਫੈਸਲਾ ਹੁੰਦਾ ਤਾਂ ਇਹਨਾਂ ਦਿਨਾਂ 'ਚ ਵੱਡੀ ਗਿਣਤੀ 'ਚ NRIਆਂ ਨੇ ਪੰਜਾਬ ਨੂੰ ਪਰਤਣਾ ਹੁੰਦਾ, ਬੇਸ਼ੱਕ ਪੰਚਾਇਤੀ ਚੋਣਾਂ ਕਰਕੇ ਥੋੜੇ ਜਿਹੇ ਕੁਝ ਅਗਾਊਂ ਆ ਗਏ ਹਨਾ, ਪਰ ਅਜੇ ਵੀ ਇਹ ਦਿਨ ਉਹ ਹੁੰਦੇ ਨੇ ਜਿਹਨਾਂ 'ਚ ਵਾਪਸ ਆਉਣ ਹੁੰਦਾ, ਤੇ ਇੱਧਰ ਜਾਣ ਵਾਲੀ ਪ੍ਰਕਿਰਿਆ ਤਾਂ ਲਗਾਤਾਰ ਚੱਲਦੀ ਹੈ। ਸੋ ਇਸ ਲਈ ਇਹ ਫਿਕਰ ਵੱਡਾ ਕਿ ਇਹਦੇ ਨਾਲ ਉਹ ਲੋਕਾਂ ਦੇ ਉੱਤੇ ਕਿੰਨਾ ਕੁ ਅਸਰ ਪਊਗਾ, ਪਰ ਸਰਕਾਰਾਂ ਵਾਂਗ ਰੋਲ ਨਿਭਾਉਣਾ ਚਾਹੀਦਾ। ਹਰ ਚੀਜ਼ 'ਚੋਂ ਰਾਜਨੀਤੀ, ਉਹ ਵੀ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੀ ਬਿਲਕੁਲ। ਪੰਜਾਬੀ ਖਬਰਾਂ ਦੇ ਬਾਰੇ ਖਾਸ ਜਾਣਕਾਰੀਆਂ ਤੇ ਖਾਸ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਤੱਥ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ।